ਇੱਕ ਪਾਸੇ ਜਿੱਥੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਰੋਨਾ ਮਰੀਜ਼ਾਂ ਨੂੰ ਵਧੀਆ ਸਹੂਲਤਾਂ ਦੇਣ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਨੇ, ਉੱਥੇ ਹੀ ਦੂਜੇ ਪਾਸੇ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਇੱਕ ਵੀਡੀਓ ਨੇ ਪ੍ਰਸ਼ਾਸਨ ਦੇ ਇਹਨਾਂ ਦਾਅਵਿਆਂ ਤੇ ਪ੍ਰਸ਼ਨ ਚਿੰਨ੍ਹ ਵੀ ਲਗਾ ਦਿੱਤਾ ਹੈ। ਮਾਮਲਾ ਹੁਸ਼ਿਆਰਪੁਰ ਦੇ ਨਜ਼ਦੀਕੀ ਪਿੰਡ ਨੰਗਲ ਸ਼ਹੀਦਾਂ ਦਾ ਹੈ, ਜਿੱਥੇ ਦੇ ਇੱਕ ਜਗਤਾਰ ਸਿੰਘ ਨਾਮੀ ਵਿਅਕਤੀ ਦੀ ਵੀਡੀਓ ਬੜੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਵਿੱਚ ਉਸ ਵੱਲੋਂ ਸਿਵਲ ਹਸਪਤਾਲ ਤੇ ਦੋਸ਼ ਲਾਉਂਦਿਆਂ ਕਿਹਾ ਜਾ ਰਿਹਾ ਹੈ ਕਿ ਉਹ ਪਿਛਲੇ 8 ਦਿਨਾਂ ਤੋਂ ਕਰੋਨਾ ਪੋਜ਼ਿਟਿਵ ਹੈ, ਪਰੰਤੂ ਬਾਵਜੂਦ ਇਸ ਦੇ ਹਸਪਤਾਲ ਦੇ ਕਿਸੇ ਵੀ ਵਿਅਕਤੀ ਵੱਲੋਂ ਉਸ ਦੀ ਕੋਈ ਉਗ-ਸੁਗ ਨਹੀਂ ਲਈ ਗਈ ਤੇ ਨਾ ਹੀ ਉਸ ਨੂੰ ਅਜੇ ਤੱਕ ਕਰੋਨਾ ਕਿਟ ਪ੍ਰਾਪਤ ਹੋਈ ਹੈ। ਜਗਤਾਰ ਸਿੰਘ ਦਾ ਕਹਿਣਾ ਹੈ ਕਿ ਜਦੋਂ ਉਹ ਹਸਪਤਾਲ 'ਚ ਫੋਨ ਕਰਦਾ ਹੈ ਤਾਂ ਹਸਪਤਾਲ ਦੇ ਸਟਾਫ ਵੱਲੋਂ ਉਸ ਨਾਲ ਬਦਤਮੀਜ਼ੀ ਕੀਤੀ ਜਾਂਦੀ ਹੈ। ਦੱਸਣਯੋਗ ਹੈ ਕਿ ਜਗਤਾਰ ਸਿੰਘ ਪਿੰਡ ਦਾ ਮੌਜੂਦਾ ਪੰਚਾਇਤ ਮੈਂਬਰ ਵੀ ਹੈ। ਇਸ ਸਾਰੇ ਮਾਮਲੇ ਸੰਬੰਧੀ ਜਦੋਂ ਸਿਵਲ ਸਰਜਨ ਡਾਕਟਰ ਰਣਜੀਤ ਸਿੰਘ ਘੋੜਤਾ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਹਰ ਇੱਕ ਕਰੋਨਾ ਮਰੀਜ਼ ਦੀ ਦੇਖਭਾਲ ਕਰਨ ਲਈ ਵਚਨਬੱਧ ਹੈ ਤੇ ਉਕਤ ਮਾਮਲਾ ਵੀ ਉਹਨਾਂ ਦੇ ਧਿਆਨ 'ਚ ਹੈ ਤੇ ਉਹਨਾਂ ਦੀ ਟੀਮ ਜਗਤਾਰ ਸਿੰਘ ਨੂੰ ਕਿੱਟ ਦੇਣ ਲਈ ਵੀ ਗਈ ਸੀ, ਪਰ ਉਸ ਵੱਲੋਂ ਕਿੱਟ ਲੈਣ ਤੋਂ ਇਨਕਾਰ ਕਰਦਿਆਂ ਹੋਇਆ ਇਹ ਕਿਹਾ ਗਿਆ ਸੀ ਕਿ ਉਸ ਨੂੰ ਕਿੱਟ ਦੀ ਜਗ੍ਹਾ ਲੱਕੜਾਂ ਭੇਜ ਦਿੱਤੀਆਂ ਜਾਣ। ਸਤਿ ਸ਼੍ਰੀ ਅਕਾਲ ਜੀ। ਮੇਰਾ ਨਾਮ ਜਗਤਾਰ ਸਿੰਘ ਸੈਣੀ ਹੈ। ਪਿੰਡ ਨੰਗਲ ਸ਼ਹੀਦਾਂ ਤੋਂ ਹੈਗਾ। ਮੈਂ ਮੈਂਬਰ ਪੰਚਾਇਤ ਵੀ ਹਾਂ। ਪਿਛਲੇ ਮੰਗਲਵਾਰ ਮੈਂ ਰੈਪਿਡ ਟੈਸਟ ਕਰਵਾਇਆ ਸੀਗਾ ਕਰੋਨਾ ਦਾ ਅਤੇ ਮੈਂ ਪੋਜ਼ੀਟਿਵ ਆਇਆ ਸੀਗਾ ਅਤੇ ਮੈਂ ਨਾਲ ਦੀ ਨਾਲ RT-PCR ਵੀ ਕਰਵਾ ਲਿਆ ਸੀਗਾ, ਜਿਹਦੀ ਰਿਪੋਰਟ 2 ਦਿਨ ਬਾਅਦ ਆ ਗਈ ਸੀਗੀ। ਲੇਕਿਨ ਪਿਛਲੇ 8 ਦਿਨਾਂ ਦੇ ਵਿੱਚੋਂ ਪ੍ਰਸ਼ਾਸਨ ਵੱਲੋਂ ਨਾ ਤਾਂ ਕੋਈ ਫੋਲੋ-ਅਪ ਲਿਆ ਗਿਆ, ਕਿੱਟ ਤਾਂ ਬਹੁਤ ਦੂਰ ਦੀ ਗੱਲ ਹੈ। ਅੱਜ ਮੰਗਲਵਾਰ ਆ ਮੁੜ ਕੇ ਅਤੇ ਤਕਰੀਬਨ 12 ਸਵਾ 12 ਵੱਜ ਚੁੱਕੇ, ਹਾਲੇ ਤੱਕ ਕੋਈ ਸਰਕਾਰੀ ਕਿੱਟ ਨਹੀਂ, ਕੋਈ ਫੋਲੋ-ਅਪ ਨਹੀਂ। ਇਕੱਲਾ ਮੇਰਾ ਹੀ ਨਹੀਂ, ਮੇਰੇ ਪਿੰਡ ਦੇ ਵਿੱਚ 2 ਹੋਰ ਮਰੀਜ਼ ਆ, ਉਦੇ ਅਤੇ ਸ਼ਸ਼ੀ। ਉਦੇ ਦੀ ਉਮਰ ਤਕਰੀਬਨ 10 ਸਾਲ ਆ ਅਤੇ ਸ਼ਸ਼ੀ ਆਂਟੀ ਉਹਨਾਂ ਦੀ ਉਮਰ 64 ਸਾਲ 65 ਸਾਲ ਦੇ ਕਰੀਬ ਆ। ਉਹਨਾਂ ਨੂੰ ਵੀ ਕੋਈ ਕਿੱਟ ਮੁਹੱਈਆ ਨਹੀਂ ਕਰਾਈ ਗਈ। ਅੱਜ ਸਵੇਰੇ ਮੇਰੀ ਉਹਨਾਂ ਨਾਲ ਗੱਲ ਹੋ ਰਹੀ ਸੀਗੀ, ਫੋਲੋ-ਅਪ ਵੀ ਨਹੀਂ ਲਿਆ ਜਾ ਰਿਹਾ। ਕੀ ਅਸੀਂ ਸਰਕਾਰੀ ਰਿਕਾਰਡ ਦੇ ਹਿਸਾਬ ਦੇ ਨਾਲ ਸਾਡੀ ਕੋਈ ਜ਼ਿੰਦਗੀ ਦੀ ਕੀਮਤ ਨਹੀਂ ਹੈਗੀ? ਦਾਅਵੇ ਤਾਂ ਬਹੁਤ ਵੱਡੇ ਵੱਡੇ ਕੀਤੇ ਜਾ ਰਹੇ ਆ। ਪਿੰਡ ਦੇ ਵਿੱਚ ਡਿਸਪੈਂਸਰੀ ਵੀ ਹੈ, ANM ਵੀ ਹੋਏਗੀ, SMO ਵੀ ਇੱਥੇ ਲੱਗੇ ਹੋਣੇ ਆ। ਜੇ ਅੱਜ 6-7 ਦਿਨਾਂ ਬਾਅਦ ਮੈਂ ਕਾਲ ਮਿਲੀ ਇਹਨਾਂ ਨੂੰ, ਨੋਡਲ ਅਫਸਰ ਜਿਹੜੇ ਸਿਵਲ ਹਸਪੀਟਲ ਬੈਠੇ ਸੀਗੇ, ਅਤੇ ਉਹਨਾਂ ਨੇ ਇੰਨੀ ਬਦਤਮੀਜ਼ੀ ਨਾਲ ਗੱਲ ਕੀਤੀ। ਉਹਨਾਂ ਨੂੰ ਕਿਸੇ ਜ਼ਿੰਦਗੀ ਦੀ ਕੋਈ ਅਹਿਮੀਅਤ ਨਹੀਂ। ਉਹਨਾਂ ਨੂੰ ਹਾਰ ਕੇ ਮੈਨੂੰ ਇਹ ਪੁੱਛਣਾ ਪਿਆ ਕਿ ਆਹ ਜਿਹੜੀ ਕੋਵਿਡ ਕਿੱਟ ਤੋਂ ਇਲਾਵਾ ਕਿ ਤੁਸੀਂ ਮਰਨ ਤੋਂ ਬਾਅਦ ਕੋਈ ਲੱਕੜਾਂ ਦੀ ਕਿੱਟ ਵੀ ਦੇਣੀ ਸ਼ੁਰੂ ਕੀਤੀ ਆ, ਕਿਉਂਕਿ ਆਹ ਕਿੱਟ ਤਾਂ ਟਾਈਮ ਨਾਲ ਮੁਹੱਈਆ ਨਹੀਂ ਹੁੰਦੀਆਂ ਪਈਆਂ। ਇੰਨੀ ਕੁ ਬੇਨਤੀ ਹੈ ਮੈਂ ਕਰਦਾ ਸਰਕਾਰ ਮੂਹਰੇ, ਜਾਂ ਤਾਂ ਸਾਰਿਆਂ ਨੂੰ ਆਪਣੇ ਹਾਲ 'ਤੇ ਛੱਡ ਦਿਓ ਜਾਂ ਕੋਈ ਝੂਠਾ ਵਾਅਦਾ ਨਾ ਕਰੋ। ਕਰੋਨਾ ਜਿਵੇਂ ਤੁਸੀਂ ਸਾਰੇ ਜਾਣਦੇ ਹੋ ਵੀ ਜਿਹੜੀ ਸੈਕੰਡ ਸਰਜ ਕਰੋਨਾ ਦੀ ਹੈ, ਇਹ ਆਖਰੀ ਹਫ਼ਤਾ ਫਰਵਰੀ ਤੋਂ ਬੜੀ ਬੁਰੀ ਤਰ੍ਹਾਂ ਜਿਹੜੀ ਹੈ ਇਹਨੇ ਸਾਰੇ ਦੇਸ਼ ਨੂੰ ਜਕੜਿਆ ਹੋਇਆ ਹੈ ਅਤੇ ਪੰਜਾਬ ਨੂੰ ਔਰ ਹੁਸ਼ਿਆਰਪੁਰ ਜ਼ਿਲ੍ਹਾ ਵੀ ਇਹਦੇ ਤੋਂ ਵਾਂਝਾ ਨਹੀਂ। ਅੱਜ ਕੱਲ੍ਹ ਸਾਡੇ ਕੋਲ 200-250 ਪੇਸ਼ੈਂਟ ਜਿਹੜੇ ਨੇ ਕਰੀਬ ਡੇਲੀ ਪੋਜ਼ੀਟਿਵ ਆ ਰਹੇ ਨੇ ਕਰੋਨਾ ਦੇ। ਅਸੀਂ 3,500-4 ਹਜ਼ਾਰ ਦੇ ਕਰੀਬ ਸੈਂਪਲਿੰਗ ਕਰ ਰਹੇ ਹਾਂ ਔਰ ਕਰੀਬ ਸਾਡੇ ਕੋਲ ਪੂਰੇ ਜ਼ਿਲ੍ਹੇ ਦੇ ਵਿੱਚ ਇਸ ਵੇਲੇ ਕੋਈ 125-30 ਮਰੀਜ਼ ਜਿਹੜੇ ਨੇ ਉਹ ਲੈਵਲ 2 ਤੇ ਨੇ ਔਰ ਕੋਈ 10-15 ਪੇਸ਼ੈਂਟ ਜਿਹੜੇ ਨੇ ਉਹ ਸਾਡੇ ਕੋਲ ਲੈਵਲ 3 ਦੇ ਦਾਖਲ ਨੇ। ਬਸ ਮੇਰੀ ਬਾਰ ਸ਼ਹਿਰ ਵਾਸੀਆਂ ਨੂੰ ਇਹ ਅਪੀਲ ਹੈ, ਜ਼ਿਲ੍ਹਾ ਵਾਸੀਆਂ ਨੂੰ, ਵੀ ਅਸੀਂ ਕੋਵਿਡ ਐਪਰੋਪ੍ਰੀਏਟ ਬਿਹੇਵੀਅਰ ਦਾ ਖਿਆਲ ਰੱਖੀਏ, ਸਾਬਣ ਪਾਣੀ ਨਾਲ ਹੱਥ ਧੋਈਏ, ਸੋਸ਼ਲ ਡਿਸਟੈਂਸਿੰਗ ਮੇਨਟੇਨ ਕਰੀਏ, ਮੂੰਹ 'ਤੇ ਹਮੇਸ਼ਾ ਮਾਸਕ ਲਾ ਕੇ ਰੱਖੀਏ ਔਰ ਜਿੱਥੋਂ ਤੱਕ ਹੋ ਸਕੇ ਆਪਣੇ ਘਰ ਦੀ ਚਾਰ ਦੀਵਾਰੀ ਦੇ ਅੰਦਰ ਰਹੀਏ। ਅਸੀਂ ਬਿਨਾਂ ਵਜ੍ਹਾ ਬਾਜ਼ਾਰਾਂ 'ਚ ਨਾ ਘੁੰਮੀਏ, ਭੀੜ ਭੜੱਕੇ ਵਾਲੀ ਥਾਂ 'ਤੇ ਨਾ ਜਾਈਏ। ਕ੍ਰਿਮੇਸ਼ਨ, ਸ਼ਾਦੀ ਵਿਆਹ, ਬੱਚਿਆਂ ਦੇ ਜਨਮ ਦਿਨ, ਇਹਦੇ 'ਤੇ ਵੀ ਜਾਣ ਤੋਂ ਸੰਕੋਚ ਕਰੀਏ ਔਰ ਜੇ ਕਿਸੇ ਨੂੰ ਜਦੋਂ ਵੀ ਕੋਈ ਸਿੰਪਟਮ ਹੁੰਦੇ ਹਨ ਤਾਂ ਉਹ ਆਪਣਾ ਟੈਸਟ ਕਰਵਾਏ, ਆਪਣੇ ਆਪ ਨੂੰ ਆਪਣੇ ਪਰਿਵਾਰ ਤੋਂ, ਆਪਣੇ ਸਮਾਜ ਤੋਂ ਦੂਰ ਕਰ ਲਵੇ 2 ਹਫ਼ਤਿਆਂ ਵਾਸਤੇ। ਔਰ ਜਿਹੜੇ ਗਰੁੱਪ ਦੀ ਪ੍ਰੋਟੋਕੋਲ ਦੇ ਮੁਤਾਬਕ ਵੈਕਸੀਨੇਸ਼ਨ ਹੋਣੀ ਹੁੰਦੀ ਹੈ ਉਹ ਕਿਰਪਾ ਕਰਕੇ ਵੈਕਸੀਨੇਸ਼ਨ ਜ਼ਰੂਰ ਕਰਾਓ। ਵੈਕਸੀਨੇਸ਼ਨ ਜਿਹੜੀ ਹੈ ਇਹ ਬਿਲਕੁਲ ਸੇਫ ਹੈ, ਬਹੁਤ ਇਫੈਕਟਿਵ ਹੈ ਔਰ
ਜਦੋਂ ਇਸ ਬੰਦੇ ਨੂੰ ਵੈਕਸੀਨੇਸ਼ਨ ਦਾ ਸੈਕੰਡ ਇੰਜੈਕਸ਼ਨ ਲੱਗੇ ਇਹਨੂੰ 2 ਹਫ਼ਤੇ ਹੋ ਜਾਣ ਤਾਂ ਉਹਦੇ ਬਾਅਦ ਬਹੁਤ ਵਾਰ ਤਾਂ ਉਸ ਨੂੰ ਇਨਫੈਕਸ਼ਨ ਹੁੰਦੀ ਹੋਈ ਨਹੀਂ, ਤੇ ਜੇ ਇਨਫੈਕਸ਼ਨ ਹੋ ਵੀ ਜਾਂਦੀ ਹੈ ਤਾਂ ਉਹ ਹਸਪਤਾਲ 'ਚ ਦਾਖਲ ਨਹੀਂ ਹੋਣਾ ਪੈਂਦਾ, ਉਹਦੀ ਮੌਤ ਦਾ ਖਤਰਾ ਕੋਈ ਨਹੀਂ ਰਹਿੰਦਾ। ਸੋ ਇੱਕ ਬਹੁਤ ਵੱਡਾ ਪਲੱਸ ਪੁਆਇੰਟ ਹੈ ਕਿ ਬਿਲਕੁਲ ਫ੍ਰੀ ਸਰਕਾਰ ਵੱਲੋਂ ਵੈਕਸੀਨੇਸ਼ਨ ਕੀਤੀ ਜਾ ਰਹੀ ਹੈ, ਤੇ ਵੈਕਸੀਨੇਸ਼ਨ ਜ਼ਰੂਰ ਲਓ। ਸਰ ਜਦੋਂ ਕੋਈ ਕਰੋਨਾ ਪੋਜ਼ਿਟਿਵ ਹੋ ਜਾਂਦਾ ਆ, ਹੋਮ ਕੁਆਰੰਟਾਈਨ ਹੋ ਜਾਂਦਾ ਆ, ਤਾਂ ਸਿਵਲ ਹਸਪੀਟਲ ਕਿਸ ਤਰ੍ਹਾਂ ਦੇ ਪ੍ਰਬੰਧ ਹੈ, ਉੱਥੇ ਪਹੁੰਚ ਕਰਨ ਦੀ ਜਾਂ ਉਹਨੂੰ ਕਿੱਟ ਦੇਣ ਦੀ ਕਿੰਨੇ ਕੁ ਦਿਨਾਂ ਦਾ ਪ੍ਰੋਸੀਜਰ ਹੈ? ਜਦੋਂ ਅਸੀਂ ਸੈਂਪਲਿੰਗ ਕਰਦੇ ਹਾਂ ਤਾਂ ਅਸੀਂ ਉਸ ਵੇਲੇ ਉਸ ਬੈਨੀਫੀਸ਼ੀਅਰੀ ਨੂੰ, ਲਾਭਪਾਤਰੀ ਨੂੰ ਇਹ ਕਹੀਦਾ ਹੈ ਕਿ ਹੁਣ ਤੁਸੀਂ ਰਿਪੋਰਟ ਆਉਣ ਤੱਕ ਆਪਣੇ ਘਰ ਦੇ ਵਿੱਚ ਰਹੋ, ਔਰ ਇਹੋ ਜਿਹੜੀਆਂ ਗੱਲਾਂ ਤੁਹਾਨੂੰ ਮੈਂ ਦੱਸੀਆਂ ਵੀ ਸੋਸ਼ਲ ਡਿਸਟੈਂਸਿੰਗ, ਮਾਸਕਿੰਗ, ਇਹ ਸਾਰਾ ਕੁਝ ਅਬਜ਼ਰਵ ਕਰਨ ਨੂੰ ਕਹੀਦਾ ਜੀ। ਸਾਨੂੰ ਵਿਦਨ 24 ਆਵਰਸ 24 ਘੰਟੇ ਦੇ ਵਿੱਚ ਰਿਪੋਰਟ ਮਿਲ ਜਾਂਦੀ ਹੈ। ਜਦੋਂ ਰਿਪੋਰਟ ਸਾਨੂੰ ਮਿਲ ਜਾਂਦੀ ਹੈ, ਸਾਡੀ ਰੈਪਿਡ ਰਿਸਪੌਂਸ ਟੀਮ ਉਹਨਾਂ ਦੇ ਘਰ ਪਹੁੰਚ ਜਾਂਦੀ ਹੈ। ਅਸੀਂ ਹਰ ਇੱਕ ਨੂੰ ਮਿਸ਼ਨ ਫਤਿਹ ਕਿੱਟ ਦੇ ਦਿੰਦੇ ਹਾਂ। ਜੇ ਕਿਸੇ ਵਜ੍ਹਾ ਕਰਕੇ ਕੁਝ ਸਮੇਂ ਵਾਸਤੇ ਮਿਸ਼ਨ ਫਤਿਹ ਕਿੱਟ ਦੀ ਸ਼ਾਰਟੇਜ ਹੁੰਦੀ ਹੈ ਤਾਂ ਲੋੜੀਂਦੀਆਂ ਦਵਾਈਆਂ ਕਿੱਟ ਦੀ ਸ਼ਕਲ 'ਚ ਨਾ ਹੋਣ ਚਾਹੇ ਅਸੀਂ ਉਹਨਾਂ ਨੂੰ ਘਰ ਦੇ ਵਿੱਚ ਪ੍ਰੋਵਾਈਡ ਕਰਦੇ ਹਾਂ, ਔਰ ਉਹਨਾਂ ਨੂੰ ਸਾਰਾ ਸਮਝਾ ਕੇ ਆਉਂਦੇ ਹਾਂ ਵੀ ਆਹ ਲੱਛਣ ਹੋ ਸਕਦੇ ਨੇ ਬਿਮਾਰੀ ਦੇ ਵਧਣ ਦੇ। ਆਕਸੀਜਨ ਸੈਚੂਰੇਸ਼ਨ ਦੇਖਣੀ ਹੈ, ਟੈਂਪਰੇਚਰ ਨੂੰ ਦੇਖਣਾ ਹੈ, ਔਰ ਇੱਕ ਨੰਬਰ ਦੇ ਕੇ ਆਉਂਦੇ ਹਾਂ ਆਪਣੀ ਟੀਮ ਦਾ ਕਿ ਜੇ ਜ਼ਰੂਰਤ ਪਵੇ ਤਾਂ ਇਸ ਟੀਮ ਨੂੰ ਤੁਸੀਂ ਕੰਟੈਕਟ ਕਰਨਾ ਹੈ। ਸਰ ਸਾਡੇ ਕੋਲ ਇੱਕ ਵੀਡੀਓ ਆਈ ਹੈ, ਆਡੀਓ ਵੀ ਆਈ ਹੈ, ਨੰਗਲ ਸ਼ਹੀਦ ਦਾ ਜਗਤਾਰ ਸਿੰਘ ਅੱਜ 9 ਦਿਨ ਹੋ ਗਏ ਕਰੋਨਾ ਪੋਜ਼ਿਟਿਵ ਨੂੰ। ਉਹਨੇ ਡੀਸੀ ਮੈਡਮ ਤੱਕ ਪਹੁੰਚ ਕੀਤੀ, ਜਦੋਂ ਤੁਹਾਡੇ ਨੰਬਰ ਤੇ ਫੋਨ ਕਰਦਾ ਤਾਂ ਉਹਨਾਂ ਮਿਸਬਿਹੇਵ ਕੀਤਾ ਜਾਂਦਾ। ਹਜੇ ਤੱਕ ਉਹਨਾਂ ਕਿੱਟ ਪਹੁੰਚੀ ਹੈ ਨਾ, ਉਹਨਾਂ ਕੋਲ ਪੁੱਛਣ ਗਿਆ। ਈਵਨ ਤੱਕ ਕਿ ਉਹਨਾਂ ਦੇ 3 ਪੇਸ਼ੈਂਟ ਹੋਰ ਪੋਜ਼ਿਟਿਵ ਹੈ, ਉਹਨਾਂ ਦੀ ਵੀ ਡਿਟੇਲ ਨਹੀਂ ਹੈ। ਮੇਰੇ ਕੋਲ ਸਾਰੀ ਡਿਟੇਲ ਹੈ ਜੀ, ਪਰ ਤੁਹਾਨੂੰ ਅੱਧੀ ਪਿਕਚਰ ਦੱਸੀ ਗਈ ਹੈ। ਜਗਤਾਰ ਸਿੰਘ ਸੈਣੀ ਸਾਹਿਬ ਨੂੰ ਜਦੋਂ ਸਾਡੀ ਆਰਐਨਏ ਟੀਮ ਨੇ ਕੰਟੈਕਟ ਕੀਤਾ ਵਿਦ ਡਿਊ ਅਪੋਲੋਜੀ, ਦੇਖੋ ਅਸੀਂ ਕਿਸੇ ਨਾਲ ਬੰਦਾ ਚੰਗਾ ਨਹੀਂ ਬੋਲਣਾ, ਬਿਮਾਰ ਹੈ ਉਹ ਸਾਡੇ ਨਾਲ ਬੋਲ ਵੀ ਜਾਏਗਾ ਤੇ ਮੇਰੀ ਟੀਮ ਆਪਣੀਆਂ ਨੂੰ ਹਦਾਇਤ ਹੈ ਵੀ ਕੋਈ ਗੱਲ ਨਹੀਂ, ਆਪਾਂ ਠਰਮਾ ਰੱਖਣਾ ਹੈ, ਸਾਨੂੰ ਕੋਈ ਬੰਦਾ ਚੰਗਾ ਨਹੀਂ ਬੋਲ ਜਾਏ ਕੋਈ ਫਰਕ ਨਹੀਂ ਪੈਂਦਾ। ਜਦੋਂ ਉਹਨੂੰ ਆਰਐਨਏ ਟੀਮ ਕੰਟੈਕਟ ਕਰਦੀ ਹੈ ਤਾਂ ਇਹ ਕਿਹਾ ਜਾਂਦਾ ਹੈ ਕਿ ਫਤਿਹ ਕਿੱਟ ਤੁਸੀਂ ਨਹੀਂ ਦੇ ਰਹੇ, ਲੱਕੜ ਦੀ ਕਿੱਟ ਤੇ ਦੇ ਦਿਓਗੇ, ਜਦੋਂ ਮੈਂ ਮਰ ਜਾਵਾਂਗਾ ਮੈਨੂੰ ਸਾੜ ਤਾਂ ਦਿਓਗੇ, ਇਹ ਗੱਲ ਕਹੀ ਜਾਂਦੀ ਹੈ। ਔਰ ਫਿਰ ਸਾਡੇ ਐਸਐਮਓ ਸਾਹਿਬ ਵੀ ਉਹਨਾਂ ਨੂੰ ਕੰਟੈਕਟ ਕਰਦੇ ਨੇ ਔਰ ਉਹ ਕਿੱਟ ਨਹੀਂ ਲੈਂਦੇ। ਦੂਸਰੇ ਦੋਨਾਂ ਬੰਦਿਆਂ ਨੂੰ ਕਿੱਟ ਦੇ ਦਿੱਤੀ ਜਾ ਚੁੱਕੀ ਹੈ, ਇਹਨਾਂ ਨੇ ਕਿੱਟ ਨਹੀਂ ਲਈ, ਔਰ ਅੱਜ ਅਸੀਂ ਫਿਰ ਅਟੈਂਪਟ ਕਰ ਰਹੇ ਹਾਂ। ਮੈਂ ਖੁਦ ਫੋਨ ਕਰਕੇ ਐਸਐਮਓ ਸਾਹਿਬ ਨੂੰ ਕਿਹਾ ਵੀ ਤੁਸੀਂ ਆਪ ਜਾਓ, ਕਨਵਿੰਸ ਕਰਾਓ, ਠੀਕ ਹੈ। ਅਸੀਂ ਅੱਜ ਭੇਜੀ ਹੈ ਕਿੱਟ ਔਰ ਰਿਕੁਐਸਟ ਕੀਤੀ ਹੈ ਵੀ ਉਹ ਕਿੱਟ ਲੈਣ, ਤੇ ਪਰਮਾਤਮਾ ਦੀ ਅਰਦਾਸ ਵੀ ਹੈ ਵੀ ਜਗਤਾਰ ਸਿੰਘ ਸੈਣੀ ਜੀ ਜਲਦੀ ਠੀਕ ਹੋਣ। ਹੁਣ ਜੇਕਰ ਸਰਕਾਰ ਵੱਲੋਂ ਆਏ ਦਿਨ ਹੀ ਕੀਤੇ ਜਾ ਰਹੇ ਵੱਡੇ ਵਾਅਦਿਆਂ ਤੇ ਕਰੋਨਾ ਮਰੀਜ਼ਾਂ ਲਈ ਕੀਤੇ ਜਾ ਰਹੇ ਪ੍ਰਬੰਧਾਂ ਦੀ ਗੱਲ ਕਰੀਏ ਤਾਂ ਉਹ ਵਾਅਦੇ ਕਿੱਥੇ ਪੂਰੇ ਹੋ ਰਹੇ ਨੇ ਤੇ ਕਿੱਥੇ ਪ੍ਰਬੰਧ ਕੀਤੇ ਜਾ ਰਹੇ ਨੇ, ਜਦੋਂ ਕਿ ਅਸਲ ਸੱਚਾਈ ਕੁਝ ਹੋਰ ਹੀ ਬਿਆਨ ਕਰਦੀ ਹੈ, ਜਿਸ ਦੀ ਮਿਸਾਲ ਤੁਹਾਨੂੰ ਅਸੀਂ ਦਿਖਾ ਚੁੱਕੇ ਹਾਂ। ਜੇਕਰ ਕਰੋਨਾ ਮਰੀਜ਼ ਇਸੇ ਤਰ੍ਹਾਂ ਹੀ ਤੜਫਣ ਲਈ ਮਜਬੂਰ ਹੋ ਰਹੇ ਨੇ ਤਾਂ ਸਰਕਾਰਾਂ ਵੱਲੋਂ ਵੱਡੇ ਕੀਤੇ ਜਾ ਰਹੇ ਪ੍ਰਬੰਧਾਂ ਦਾ ਕੀ ਫਾਇਦਾ ਹੈ, ਜੋ ਕਿ ਇੱਕ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਹੁਸ਼ਿਆਰਪੁਰ ਤੋਂ ਗੁਰਦੀਪ ਸਿੰਘ, ਇੰਡੋਸ ਟੀਵੀ, ਆਸਟ੍ਰੇਲੀਆ।